पिंड छड़ जिवें चला गया तो पिंडों बाहर निकलना तेनू किसी बत्ती नहीं सकना मैनू हकीक सिंह नहीं किसी सकना आ दिन में उत्थे फौत हो गया बस पिंड छड़ के जान लग्या ते बाहर ही निकलिया ते ठंडा साह लैके ठंडा होका लैके हाँ जी फौत हो गया शंकर 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 हाँ ਉਹਦਾ ਨਾਂ ਸ਼ੰਕਰ ਸੀ ਕਰਾੜ ਦਾ शंकर शंकर वो अपने छोर पर जिवें जाते रहंदे ना सारा दा भी 12 गोटी खेडदे सन मैं ये रंगा पसोई ਅੱਛਾ ਰੰਗਾ ਪਸੋਈ ਨਾਲ ਪਸੋਈਆਂ ਫਿਰ हाँ वो विच बोल चलदी सी विच मैदान दे गेड़ा ला अस्सलाम वालेकुम जी सोने वीरो की हाल चाल है ठीक हो जी उम्मीद कर रहे हैं कि तुसीं सारे सुख साम नाल ते हसते वसते होवोगे एक बारी फिर तुहानूं सारिਆਂ ਨੂੰ रंगला पंजाब दे वेड़े जी आਇਆਂ ਨੂੰ ਕਹਿੰਦੇ ਆ ਤਾਂ ਅੱਜ ਜਿਹੜੀ ਪਾਰਟੀਸ਼ਨ ਸਟੋਰੀ ਹੈ ਉਹ ਮੈਂ ਤੁਹਾਨੂੰ ਪੇਸ਼ ਕਰ ਰਿਹਾ ਮੇਰਾ ਆਪਣਾ ਹੀ ਪਿੰਡ ਹੈ ਲਿਸ਼ਾਰੀਆਂ ਜਿਹਨੂੰ ਨਵਾਬ ਵਾਲਾ ਵੀ ਕਹਿੰਦੇ ਨੇ ਤਹਿਸੀਲ ਮਿੰਚਨਾਬਾਦ ਜ਼ਿਲ੍ਹਾ ਬਹਾਵਲਨਗਰ ਉੱਥੋਂ ਤੁਹਾਡੀ ਖidmat 'ਚ ਪੇਸ਼ ਕਰ ਰਹੇ ਹਾਂ ਔਰ ਮੇਰੇ ਨਾਲ ਸਾਡੇ ਹੀ ਪਿੰਡ ਦੇ ਬਜ਼ੁਰਗ ਨੇ ਬਾਬਾ ਨਜ਼ਰ ਹੁਸੈਨ वल्द लाल खां उन्होंने साढ़े नाल सांझ पाई हुई है तो साढ़े जिहड़े आले दुआले वाले पिंड ने जरा तुहानूं दसते जाइए कि नानकसर है अक्कां वाली है यह लशारियां है नवाब वाला फतेहगढ़ है पसोइयां है जौड़की सिखां वाली है जौड़की हशमत है चौपालिया है सोबे वाला है मट वाला है मधानी वाला है ते नाल ही नाल डोगर वाला है ये साढ़े पिंड लागे ने हेणो वाला है हेणो वाला भी काफ़ी सिख सन ਤੇ ਉੱਥੋਂ ਅਸੀਂ ਤੁਹਾਡੀ ਖidmat 'ਚ ਪ੍ਰੋਗਰਾਮ ਪੇਸ਼ ਕਰ ਰਹੇ ਹਾਂ ਤੇ ਸੁਣਾਓ ਬਾਬਾ ਜੀ ਕੀ ਹਾਲ ਚਾਲ ਹੈ ਠੀਕ ਹੈ ਜੀ ਅੱਲਾ ਦਾ ਸ਼ੁਕਰ ਹੈ ਬਾਬਾ ਜੀ ਜਦੋਂ ਪਾਕਿਸਤਾਨ ਤੇ ਹਿੰਦੁਸਤਾਨ ਦੀ ਵੰਡ ਹੋਈ ਹੈ ਤੇ ਤੁਹਾਡੀ ਕਿੰਨੀ ਕੁ ਉਮਰ ਸੀ ਬਸ ਇਹ 8-10 ਸਾਲ ਸੀ 8-10 ਸਾਲ ਮਤਲਬ 85 ਕੁ ਸਾਲ ਤੁਹਾਡੀ ਉਮਰ ਹੈ ਸੀ ਆ 10 ਕੁ ਸਾਲ ਦੇ ਨਿਆਣੇ ਨੂੰ ਸੰਭਾਲਾ ਵੀ ਹੁੰਦਾ ਹੈ ਅੱਛਾ ਮੈਨੂੰ ਇਹ ਦੱਸੋ ਵੀ ਇੱਥੇ ਕੋਈ ਸਿੱਖਾਂ ਦੇ ਵੀ ਘਰ ਘੁਰ ਹੈਗੇ ਸਨ ਨਹੀਂ ਸਿੱਖਾਂ ਦੇ ਘਰ ਇੱਥੇ ਕੋਈ ਨਹੀਂ ਹੈਗੇ ਸਨ ਉਹ ਕਿੱਥੇ ਸਨ बस अकाली नंगसारा इन्हां पिंडां जौड़कियां वैसे बार्डर दे सारे एरिया च हैगे अच्छा नानकसर या अक्कां वाली ਜਿਹੜੇ ਸਿੱਖ ਸਨ ਉਹਨਾਂ ਦੇ ਬਾਰੇ ਦੱਸੋ ਕਿ ਕੀ ਉਹਨਾਂ ਦੇ ਨਾਂ ਨੂੰ ਸਨ बस चंद नाम आंदे रहे चंद नहीं आंदे क्यों ਅਸੀਂ बड़े डी उम्र ਸੀ ਨਹੀਂ बस ਨਾਂ ਜਿਹੜੇ ਸੁਣੇ ਸਨ ਉਹ ਹੀ ਹੈਗੇ ਸਾਡੇ ਕੋਲ ਉਹ ਕਿਹੜੇ ਕਿਹੜੇ ਨੇ ਜੀ ਉਹ ਜੀ ਕਿਸ਼ਨਾ ਜੱਟ ਅੱਛਾ ਇੰਦਰ ਜੱਟ ਔਰ ਇਹ ਅੱਕਾਂ ਵਾਲੀ ਦੇ ਨੇ ਹਾਂ ਇਹ ਅਕਾਲੀ ਦੇ ਨੇ ਅੱਛਾ ਅੱਛਾ ਤੇ ਜਵਾਰਾ ਜੱਟ ਜਵਾਰਾ ਤੇ ਇਹ ਹੈ ਨਾ ਸਾਡੀ ਵਾਲੇ ਦੇ ਅੱਛਾ ਇਹ ਹਾਂ ਅੱਡੀ ਵਾਲੇ ਦੇ ਸਰਦਾਰ ਬੰਦੇ ਸਾਡੇ ਇਹ ਵੀ ਸਰਦਾਰ ਸਨ ਸਰਦਾਰ ਸਨ ਯਾਨੀ ਕਿ ਜ਼ਿਮੀਂਦਾਰ ਵੱਡੇ ਸਨ ਹਾਂ ਵੱਡੇ ਜਿਵੇਂ ਆਪਣੇ ਹੁਣ ਹੈਗੇ ਨੇ ਕਾਲੂ ਕੇ ਜਾਂ ਇਸ ਤਰ੍ਹਾਂ ਦੇ ਵੱਡੇ ਜ਼ਿਮੀਂਦਾਰ ਸਨ ਕੋਈ ਹੋਰ ਬੱਤੀ ਚੱਕ ਦਾ ਵੀ ਤੁਸੀਂ ਦੱਸ ਰਹੇ ਸੀ ਹਾਂ ਬੱਤੀ ਚੱਕ ਉੱਥੇ ਜਿਹਾ ਸੀ ਨਾ ਸਰਦਾਰ ਉਹ ਵੀ ਸਰਦਾਰ ਸੀ ਰਣਜੀਤ ਸਿੰਘ ਹਾਂ ਰਣਜੀਤ ਸਿੰਘ ਬੱਤੀ ਚੱਕ ਜਿਹੜਾ ਫੈਸਲਾਬਾਦ ਸਾਈਡ ਤੇ ਹੈ ਹਾਂ ਜੀ ਰਣਜੀਤ ਸਿੰਘ ਅੱਛਾ ਉਹ ਵੀ ਉੱਥੇ ਵੀ ਸਰਦਾਰ ਸੀ ਉਹ ਤੇ ਉਹ ਫਿਰ ਉਹਦਾ ਕੋਈ ਤੁਸੀਂ ਵਾਕਿਆ ਵੀ ਪਹਿਲੇ ਦੱਸ ਰਹੇ ਸੋ ਜਦੋਂ ਆਪਾਂ ਪਹਿਲੇ ਬੈਠੇ ਉਹ ਵਾਕਿਆ ਇਹ ਵੀ ਜਦੋਂ ਬਸ ਪਿੰਡ ਛੱਡ ਤੇ ਜਾਣ ਲੱਗਿਆ ਜਦੋਂ ਵੰਡ ਹੋਣ ਲੱਗੀ ਵੰਡ ਹੋ ਗਈ ਪਿੰਡ ਛੱਡ ਜਿਵੇਂ ਚਲਾ ਗਿਆ ਤੇ ਪਿੰਡੋਂ ਬਾਹਰ ਨਿਕਲਣਾ ਤੈਨੂੰ ਕਿਸੇ ਬੱਤੀ ਨਹੀਂ ਸਕਣਾ ਮੈਨੂੰ ਹਕੀਕ ਸਿੰਘ ਨਹੀਂ ਕਿਸੇ ਸਕਣਾ ਆ ਦਿਨ ਵੀ ਉੱਥੇ ਫੌਤ ਹੋ ਗਿਆ ਬਸ ਪਿੰਡ ਛੱਡ ਕੇ ਜਾਣ ਲੱਗਿਆ ਹਾਂ ਤੇ ਬਾਹਰ ਹੀ ਨਿਕਲਿਆ ਤੇ ਠੰਡਾ ਸਾਹ ਲੈ ਕੇ ਠੰਡਾ ਹੋਕਾ ਲੈ ਕੇ ਹਾਂ ਜੀ ਫੌਤ ਹੋ ਗਿਆ ਫੌਤ ਹੋ ਗਿਆ ਅੱਛਾ ਅੱਛਾ ਸਹੀ ਅੱਛਾ ਤੇ ਇਹ ਦੱਸੋ ਵੀ ਇੱਥੇ ਤੁਹਾਡਾ ਆਪਸ 'ਚ ਵਸੇਬ ਸੀ ਜਦੋਂ ਰਹਿਣ ਸਹਿਣ ਸੀ ਸਿੱਖਾਂ ਨਾਲ ਤੇ ਹਿੰਦੂਆਂ ਨਾਲ ਉਹ ਕਿਵੇਂ ਦਾ ਸੀ ਉਹਨਾਂ ਦਾ ਸੁਭਾਅ ਤੁਹਾਡੇ ਨਾਲ ਕਿਵੇਂ ਦਾ ਹੁੰਦਾ ਸੀ ਉਹ ਇਸੇ ਤਰ੍ਹਾਂ ਦਾ ਸੀ ਜਿਵੇਂ ਹੁਣ ਆਪਾਂ ਦੁਨੀਆ ਜਿਵੇਂ ਵਰਤਦੇ ਪਏ ਐਵੇਂ ਤਰ੍ਹਾਂ ਦਾ ਸੀ ਸਹੀ ਬੰਦੇ ਸਨ ਸਹੀ ਆ ਜਿਵੇਂ ਕੌਮਾਂ ਦੁਨੀਆ ਨਾਲ ਆਪਾਂ ਵਰਤਦੇ ਪਏ ਨਾ ਇਵੇਂ ਤਰ੍ਹਾਂ ਵਰਤਾਵਾ ਸੀ ਇਹ ਨਹੀਂ ਪਤਾ ਸ਼ਾਦੀਆਂ ਵਿੱਚ ਜਾਂਦੇ ਸਨ ਜਾਂ ਸੁੱਕਾ ਰਾਸ਼ਨ ਲੈਂਦੇ ਸਨ ਜਾਂ ਜਿਵੇਂ ਉਹ ਆਣ ਜਾਣ ਮਤਲਬ ਸ਼ਤਰ ਸਾਰਾ ਕੁਝ ਲੈਂਦੇ ਸਨ ਉਹਨਾਂ ਕੋਲ ਅੱਛਾ ਜਿਹੜੇ ਅੱਕਾਂ ਵਾਲੀ ਦੇ ਸਿੱਖ ਨੇ ਇੱਥੋਂ ਦਾ ਨੰਬਰਦਾਰ ਕੌਣ ਸੀ ਉਹ ਅੱਕਾਂ ਵਾਲੀ ਦਾ ਇਹ ਨਹੀਂ ਮੈਨੂੰ ਪਤਾ ਵੀ ਨੰਬਰਦਾਰ ਕਿਹੜਾ ਸੀ ਉਂਝੇ ਇੱਥੋਂ ਤਗੜੇ ਘਰ ਸਿੱਖਾਂ ਦੇ ਸਨ ਹਾਂ ਸਿੱਖ ਹੀ ਤਗੜੇ ਆ ਮੇਰਾ ਖਿਆਲ ਉਹ ਜਿਹੜੀ ਵਿੱਚ 7 ਦਰਵਾਜ਼ਿਆਂ ਵਾਲੀ ਗਲੀ ਇਹ ਤਕਰੀਬਨ ਸਿੱਖਾਂ ਦੀ ਘਰ ਸਨ ਸਿੱਖਾਂ ਇਹ ਜੀ ਇਹ 6 ਭਰਾ ਸਨ ਤੇ 7ਵੀਂ ਉਹਨਾਂ ਦੀ ਭੈਣ ਸੀ ਸਿੱਖਾਂ ਦੀ ਇਹ 7 ਦਰਵਾਜ਼ੇ ਵਾਲੀ ਯਾਨੀ ਕਿ ਇੱਕ ਹੀ ਗਲੀ ਹੈ ਅੱਕਾਂ ਵਾਲੀ ਦੇ ਵਿਚਕਾਰ ਵਿਚਾਲੇ ਜੇ ਉਹ 7 ਦਰਵਾਜ਼ੇ ਨੇ ਉਸ ਇੱਕ ਹੀ ਗਲੀ ਦੇ ਵਿੱਚ ਤੇ ਯਾਨੀ ਕਿ 6 ਭਰਾਵਾਂ ਦੇ ਘਰ ਤੇ 7ਵਾਂ ਭੈਣ ਸੀ ਉਹ ਕੋਈ ਭਰਾਵਾਂ ਦੇ ਕੋਈ ਇੱਕ ਦੋ ਦੇ ਨਾਂ ਨੂੰ ਆਉਂਦੇ ਨੇ ਤੁਹਾਨੂੰ ਜਿਨ੍ਹਾਂ ਦੇ 7 ਦਰਵਾਜ਼ੇ ਵਾਲੀ ਗਲੀ 'ਚ ਘਰ ਸਨ ਉਹਨਾਂ ਦੇ ਨਾਂ ਨਹੀਂ ਮੈਨੂੰ ਯਾਦ ਹੈਗੇ
ਬਸ ਇਹ ਜਿਹੜੇ ਆਮ ਚੱਲਦੇ ਪਹਿਲਾਂ ਉਹ ਹੀ ਕੋਈ ਸੁਬਾ ਸੁਣਾਇਆ ਇਦੋਂ ਅਗਾ ਨਾ ਤਾਂ ਬਹੁਤ ਤੇ ਇੱਥੇ ਆਪਣਾ ਜਿਹੜਾ ਪਿੰਡ ਲਿਸ਼ਾਰੀਆਂ ਹੈ, ਇੱਥੇ ਕੋਈ ਹੈਗਾ ਸੀ ਹਿੰਦੂ ਸਿੱਖ ਕਰਾੜ ਕੋਈ? ਇੱਥੇ ਜੀ ਦੁਕਾਨ ਪਾਈ ਹੋਈ ਸੀ ਉਹਨਾਂ ਕਰਾੜਾ ਦੇ, ਹੋਰ ਰਹਿੰਦਾ ਨਹੀਂ ਸੀ ਇੱਥੇ ਕੋਈ। ਤੋ ਰਹਿੰਦੇ ਕਿੱਥੇ ਸਨ? ਰਹਿੰਦੇ ਪਤਾ ਨਹੀਂ ਜੌੜਕੀ ਰਹਿੰਦੇ ਨੇ ਜੀ, ਉੱਥੇ ਰਹਿੰਦੇ ਆ। ਅੱਛਾ, ਦੁਕਾਨ ਇੱਥੇ ਕਿਹੜੀ ਜਗ੍ਹਾ ਤੇ ਪਾਈ ਹੋਈ ਸੀ? ਇਹ ਮਸਜਿਦ ਦੇ ਲਾਗੇ ਸੀ ਡੇਰਾ। ਅੱਛਾ, ਡੇਰੇ ਦੇ ਨਾਲ ਵਿੱਚ ਦੁਕਾਨ ਪਾਈ ਹੋਈ ਸੀ। ਮਸਜਿਦ ਦੇ ਨਾਲ ਡੇਰਾ ਸੀ, ਡੇਰੇ ਡੇਰਾ ਦੇ ਸੀ। ਵਿੱਚ ਦੁਕਾਨ ਸੀ। ਅੱਛਾ, ਹਾਂ ਤੇ ਉਹ ਸੁਬਾਹ ਆਉਂਦੇ ਸਨ, ਸੌਦਾ ਸਾਰਿਆਂ ਦੇ ਵੇਚਦੇ ਰਹਿੰਦੇ, ਸ਼ਾਮ ਨੂੰ ਘਰ ਚਲੇ। ਸ਼ਾਮ ਨੂੰ ਘਰ ਚਲੇ ਜਾਂਦੇ ਸਨ। ਹਾਂ ਤੇ ਇੱਥੇ ਮੁੜ ਉਹ ਦੁਕਾਨ ਹੈ ਜਾਂ ਕਰਿਆਨੇ ਦੀ ਦੁਕਾਨ ਹੀ ਹੋਣੀ ਹੈ? ਕਿਰਾਨਾ। ਅੱਛਾ ਅੱਛਾ। ਤੇ ਇੱਥੇ ਕੋਈ ਰੌਣਕ ਵੀ ਹੁੰਦੀ ਸੀ ਕਰਿਆਨੇ ਦੀ ਦੁਕਾਨ ਤੇ? ਜਿਵੇਂ ਹੁਣ ਆਪਾਂ ਆਮ ਵੇਖਦੇ ਆ ਲੋਕ ਚਾਰੀ ਖੇਡ ਰਿਹਾ, ਕੋਈ ਤਾਸ਼ ਖੇਡ ਰਿਹਾ। ਉਹ ਜੀ ਰੌਣਕ ਜਿਹੜਾ ਹੈ ਨਾ ਸ਼ੰਕਰ ਸ਼ੰਕਰ? ਹਾਂ, ਉਹਦਾ ਨਾਂ ਸ਼ੰਕਰ ਸੀ ਕਰਾੜ ਦਾ? ਸ਼ੰਕਰ ਉਹ ਆਪਣੇ ਛੋਰ ਕੋਲ ਜਿਵੇਂ ਜਾਂਦੇ ਰਹਿੰਦੇ ਨਾ ਸਾਰਿਆਂ ਦਾ ਵੀ 12 ਗੋਟੀ ਖੇਡਦੇ ਸਨ। ਮੈਂ ਜਾਂਦਾ ਸੀ 12 ਗੋਟੀ, ਯਾਨੀ ਕਿ ਤੁਸੀਂ ਉੱਥੇ ਦੁਕਾਨ ਤੇ ਸ਼ੰਕਰ ਦੇ ਨਾਲ ਬਹਿ ਕੇ ਖੇਡਦੇ ਸੋ? ਬਾਹਰ ਖੇਡਦੇ ਆ ਦੁਕਾਨ ਤੇ। ਅੱਛਾ ਅੱਛਾ। ਅਸੀਂ ਵੇਖਦੇ ਸੀ, ਉਹ ਖੇਡਦੇ ਸੀ। ਤੇ ਕੋਈ ਗੋਲਾਂ ਛੋਲਾਂ ਮੇਲੇ ਠੇਲੇ ਤੇ ਇਹਦਾ ਵੀ ਬੜਾ ਹੁੰਦਾ ਹੈ? ਕੋਈ ਸਿੱਖਾਂ ਦੀਆਂ ਗੋਲਾਂ ਬੜੀਆਂ ਮਸ਼ਹੂਰ ਨੇ ਵੀ ਉਹ ਬੜੇ ਗੁਲਾਟੀਏ ਹੁੰਦੇ ਸਨ, ਜਾਂ ਸੌਂਚੀ ਖੇਡਦੇ ਸਨ, ਜਾਂ ਹੋਰ ਕੌਡੀ ਸ਼ੌਡੀ, ਇਸ ਤਰ੍ਹਾਂ ਦਾ ਕੋਈ ਤੁਹਾਨੂੰ ਕੋਈ ਵਾਕਿਆ ਯਾਦ ਹੋਵੇ? ਗੋਲਾ ਤਾਂ ਫਿਰ ਉਦੋਂ ਬਣੀਆਂ ਹੁੰਦੀਆਂ ਸਨ, ਹੁੰਦੀਆਂ ਹੀ ਆਈਆਂ। ਜ਼ਿਆਦਾ ਗੋਲਾਂ ਕਿੰਨਾ ਚ ਹੁੰਦੀਆਂ ਸਨ? ਬਸ ਰੜਵੇ ਪਿੰਡਾਂ ਦੀ ਹੁੰਦੀਆਂ ਸਨ। ਆਪਣੇ ਪਿੰਡ ਇੱਥੇ ਗੋਲ ਬੱਧੀ ਸੀ ਆਪਣੇ ਪਿੰਡ ਸੰਨ 47 ਦੇ ਰੋਲੇ ਦੇ ਵਿੱਚ। ਯਾਨੀ ਕਿ ਸੰਨ 47 ਜਦੋਂ ਵੰਡ ਹੋਈ ਹੈ ਉਸੇ ਮਹੀਨੇ ਉਸੇ ਦੇ ਵਿੱਚ ਗੋਲ ਅੱਗੇ ਹੋ ਛੱਡੀ ਹੈ ਤੇ ਰੋਲਾ ਪਿੱਛੇ ਭੱਜਿਆ। ਕਿੰਨੇ ਕੁ ਦਿਨ ਬਾਅਦ? ਥੋੜੇ ਜਿਹੇ ਦਿਨ ਦੇ ਕੋਈ 10-15 ਦਿਨਾਂ ਦੇ ਬਾਅਦ ਇਹ ਰੋਲਾ ਚੱਲਿਆ। ਉਹ ਫਿਰ ਇਹਨੇ ਨਾ ਗੋਲਾ ਹੁੰਦੀਆਂ ਪਈਆਂ ਸਨ। ਤੇ ਇੱਕ ਬਲੋਚ ਸੀ ਰੰਗਾ ਪਸੋਈ। ਅੱਛਾ, ਰੰਗਾ ਪਸੋਈ ਨਾਲ ਪਸੋਈਆਂ ਫਿਰ? ਹਾਂ, ਉਹ ਵਿੱਚ ਗੋਲ ਚੱਲਦੀ ਸੀ, ਵਿੱਚ ਮੈਦਾਨ ਦੇ ਗੇੜਾ ਲਾਦਾ ਸੀ। ਅੱਛਾ। ਉਹਨਾਂ ਸਮਝਿਆ ਵੀ ਆ ਮੀਆਂ ਕੋਈ ਨਾ ਜਿਹੜਾ ਬੰਨੀ ਜਾਂਦਾ ਸਾਡੇ ਬੰਦੇ ਡਹਿ ਨਾ ਜਾਣ। ਉੱਥੇ ਇੱਕ ਬਰਾਈ ਰਹਿੰਦਾ ਸੀ ਅੱਕਾਲੀ ਦੇ ਵਿੱਚ, ਉਹ ਹਿੰਦੂਆਂ ਦੀ ਕਰਦਾ ਸੀ ਪਾਸਦਾਰੀ, ਸਿੱਖਾਂ ਦੀ? ਹਾਂ, ਮੁਸਲਮਾਨਾਂ ਦੀ ਨਹੀਂ ਕਰਦਾ ਸੀ। ਉਹਨੇ ਦਿੱਤਾ ਧੱਕਾ ਉਹਨੂੰ, ਰੰਗੇ ਨੂੰ। ਬੁੱਢਾ ਆਦਮੀ ਸੀ ਤੇ ਅੱਗੂ ਜਿਹੜਾ ਸੀ ਨਾ ਨਜ਼ਰਾ ਦਰਖਾਨ, ਇਹ ਇੱਥੇ ਦਾ ਰਹਿਣ ਵਾਲਾ ਸੀ। ਉਹਨੇ ਜਾ ਤੇਰਾ ਉਸ ਰੰਗੇ ਨੂੰ ਸੋਟੀ ਮਾਰੀ ਸਿਰ 'ਚ। ਉੱਥੇ ਦੀ ਲੜਾਈ ਚੱਲ ਗਈ, ਰਾਤ ਪੈ ਗਈ। ਉਹਨਾਂ ਦੇ ਵੀ ਸੱਟਾਂ ਲੱਗੀਆਂ, ਆਪਣੇ ਵੀ ਸੱਟਾਂ ਲੱਗੀਆਂ। ਇੱਥੋਂ ਦਾ ਗੁੰਗਾ ਸੀ ਆਪਣੇ ਪਿੰਡ ਦਾ, ਉਹ ਵੀ ਗੁਲਾਠੀਆ ਸੀ। ਉਹਦੀ ਉਹ ਗੋਲ ਹੋਈ ਖੜੀ ਸੀ, ਉਹ ਡੱਠਾ ਪਿਆ ਤੇ ਉਹ ਆ ਕੇ ਛੱਡ ਕੇ ਬੰਦੇ ਤੇ ਦਮ ਗਏ। ਉਹ ਗੁੰਗਾ ਆਖੇ ਵੀ ਮੈਂ ਪੈਸੇ ਲੈ ਸਾਂ। ਅਸਾਂ ਕਿਹਾ ਬੰਦੇ ਹੈਣ ਕੋਈ ਪੈਸੇ ਕਿੱਥੋਂ ਲੈ ਵੇਖਾਂ, ਸਾਰੇ ਦਮ ਗਏ ਕਿ। ਅੱਛਾ। ਹਾਂ, ਸਾਰੇ ਗਏ ਕਿ। ਉਹਦੀ ਲੜਾਈ ਪਏਗੀ। ਬਸ ਉਦੋਂ ਪਿੱਛੇ ਥੋੜਾ ਜਿਹਾ ਤਾਂ ਰੌਲਾ ਪਿਆ, ਇਹ ਵੰਡ ਹੋਣ ਲੱਗੀ। ਇਹ ਫਿਰ ਅਕਾਲੀ ਵਾਲਾ ਜਿਹੜਾ ਰਾਤ ਨੂੰ ਦਿਨੇ ਇਹ ਸਾਰਾ ਨਿਕਲ ਗਏ। ਅੱਛਾ ਅੱਛਾ। ਹਾਂ, ਇਹ ਜਿਹੜੇ ਨਿਕਲੇ ਅਕਾਲੀ ਵਾਲੇ, ਇਹਨਾਂ ਦਾ ਕੋਈ ਮਾਲ ਮੂਲ ਵੀ ਇੱਥੇ ਰਿਹਾ ਹੋਣਾ? ਸਾਰਾ ਤਾਂ ਨਹੀਂ ਲਗਾਇਆ ਹੋਣੇ? ਸਾਰਾ ਕੁਝ ਹੀ ਲੈ ਗਏ। ਮਾਲ ਤੇ ਮੰਨਾ ਮਾਲ ਛੱਡਿਆ ਨਾ ਕੁਝ, ਜਿਹਨੇ ਲੁੱਟਾਈ ਬੰਦਿਆਂ ਨੇ। ਨਹੀਂ, ਇਹਨਾਂ ਨੂੰ ਪਹਿਲੇ ਜਾਂ ਤਾਂ ਪਤਾ ਲੱਗ ਗਿਆ ਸੀ ਕਿਵੇਂ ਨਿਕਲੇ, ਵਕਤੀ ਨਿਕਲੇ, ਜਾਂ ਪਹਿਲੇ ਹੀ ਮਾਲ ਲੈ ਕੇ ਉਧਰ ਨਿਕਲ ਗਏ? ਬਸ ਪਤਾ ਲੱਗ ਗਿਆ ਇਹਨਾਂ ਨੂੰ ਵੀ ਇਹਨਾਂ ਨੂੰ ਜ਼ਿਆਦਾ ਪਤਾ ਸੀ, ਪਤਾ ਨਹੀਂ ਹਕੂਮਤ ਉਸ ਨੇ ਕਿਸੇ ਕਿੰਦੀ ਸੀ। ਤੇ ਉਹ ਇਹਨਾਂ ਨੂੰ ਪਹਿਲੇ ਪਤਾ ਲੱਗ ਗਿਆ, ਇਹ ਰਾਤ ਨੂੰ ਨਿਕਲਣ ਲੱਗ ਪਏ। ਅਸੀਂ ਤਾਂ ਬੜ ਕਿਹਾ ਜਾਣਾ ਸੀ, ਸੱਚ ਤਾਂ ਆਏ ਇੱਥੋਂ ਦੇ। ਉਧਰਲੇ ਮੁਸਲਮਾਨ ਇੱਧਰ ਆਉਣ ਲੱਗ ਪਏ, ਇੱਧਰਲੇ ਉਧਰ ਚੱਲਣ ਲੱਗ ਪਏ। ਤੇ ਇਸ ਤਰ੍ਹਾਂ ਦਾ ਇੱਕ ਇੰਦਰਾ ਨੇ ਰਾਮ ਕੋਇਰ, ਉਹਨਾਂ ਦੀ ਬੁੱਢੀ ਸੀ, ਵਡੇਰੀ ਬੰਦ ਸੀ। ਉਹ ਨਹੀਂ ਗਈ, ਉਸ ਆਖਿਆ ਮੇਰੇ ਭਾਈ ਵਿਚੇ ਖੜੇ ਨੇ ਤੇ ਮੈਂ ਦਾਈ ਆਨੇ ਚੱਕ ਤੇ ਜਾਵਾਂਗੀ। ਉਹ ਤੂੰ ਰਾਮੂ ਕੋਈ ਆ ਗਏ, ਉਹਨਾਂ ਆਖਿਆ ਚੱਲ ਦਾਈ ਸਾਨੂੰ ਦਿਖਾ ਕੇ ਕਿਹੜੇ ਨੇ। ਮੇਰੇ ਦਾਈ ਹੈਗੇ ਨੇ, ਮੈਂ ਛੱਡ ਦਾਈ ਮੈਂ ਚਾਹ ਤੇ ਫਿਰ ਜਾਵਾਂਗੀ। ਮੈਂ ਐਵੇਂ ਨਹੀਂ ਮੇਰਾ ਜੀ ਕਰਦਾ ਜਾਣ ਤੇ, ਵੀ ਦਾਈ ਚੱਕ ਕੇ ਜਾਵਾਂਗੇ। ਤੇਰੀ ਵਿਚਾਰੀ ਨੂੰ ਮਜਬੂਰਨ ਫਿਰ ਜਾਣਾ ਹੀ ਪਿਆ। ਅੱਛਾ, ਤੇ ਇਹ ਹੋਰ ਕੋਈ ਉਸ ਵੇਲੇ ਦੀ ਕੋਈ ਖਾਸ ਗੱਲ ਜਿਹੜੀ ਤੁਹਾਡੇ ਜ਼ਿਹਨ 'ਚ ਹੋਵੇ, ਕੋਈ ਖਾਸ ਵਾਕਿਆ ਜਿਵੇਂ ਖੇਡਾਂ ਦੇ ਵਿੱਚ ਆ ਜਾਂਦਾ, ਟੁਰਦਿਆਂ ਫਿਰਦਿਆਂ ਆ ਜਾਂਦਾ, ਕੋਈ ਹਾਸੀਆਂ ਖੇਡੀਆਂ ਪਿੰਡਾਂ 'ਚ ਆਮ ਹੁੰਦੀਆਂ ਨੇ, ਕੋਈ ਇਹ ਜੀ ਗੱਲ ਤੁਹਾਨੂੰ ਯਾਦ ਹੋਵੇ, ਕੋਈ ਖਾਸ ਤੁਹਾਡੇ ਜ਼ਿਹਨ 'ਚ ਆਉਂਦੀ ਪਈ ਹੋਵੇ? ਇਹ ਜੀ ਜ਼ਿਹਨ ਜਿਹੜੇ ਸਾਥੋਂ ਅੱਗੇ ਚੱਲ ਗਈਆਂ ਨੇ ਸਾਡੇ ਜ਼ਿਹਨ 'ਚ ਕੋਈ ਨਹੀਂ ਗਈਆਂ, ਜਿਹੜੇ ਸਾਡੇ ਵਕਤ 'ਚ ਆਈਆਂ ਨੇ ਉਹ ਤੁਹਾਨੂੰ ਦੱਸੀ ਜਾਣਾ। ਉਹ ਤਾਂ ਹੈਗੀਆਂ ਨਾ। ਉਹ ਲੜਾਈ ਫਿਰ ਸਾਡੀ ਹੋਈ ਬੜੀ ਵੱਡੀ, ਫਿਰ ਚਲਾ ਗਏ ਕਿ ਆਪਣਾ ਸੱਟਾਂ ਲੱਗੀਆਂ। ਵੈਸੇ ਤੁਸੀਂ ਪਿਆਰ ਅਮਨ ਨਾਲ ਹੀ ਰਹਿੰਦੇ ਸੋ? ਹਾਂ। ਤੇ ਗੋਲਾਂ ਦੇ ਵਿੱਚ ਘਣਾ ਕੌਣ ਜਿੱਤਦਾ ਸੀ?
ਸਹੀ ਜਿਹੜੀ ਹਕੀਕਤ ਹੈ ਉਹ ਦੱਸਣੀ। ਬਸ ਕੋਈ ਮੁਸਲਮਾਨਾਂ ਦੇ ਜਿੱਤ ਜਾਂਦੇ ਆ, ਕੋਈ ਹਿੰਦੂਆਂ ਦੇ ਵੀ ਢਹਿ ਉਹਨਾਂ ਦੇ ਸਿੱਖਾਂ ਦੇ ਕਿਹੜੇ ਉਸ ਵਕਤ ਮਸ਼ਹੂਰ ਪਹਿਲਵਾਨ ਸਨ ਜਿਹੜੇ ਗੁਲਦੇ ਸਨ, ਕੋਈ ਇੱਕ ਦੋ ਦੇ ਨਾਂ? ਇਹ ਨਹੀਂ ਮੈਨੂੰ ਪਤਾ ਨਾ, ਇਹਦੇ ਨਾਮ ਵੀ ਮੈਂ ਕੋਈ ਨਹੀਂ ਜਾਣਦਾ, ਬਸ ਗੋਲਾ ਵੇਖਿਆ ਆਦੀ ਅੱਖ ਨਾਲ ਹੀ ਨੇ? ਵੇਖਿਆ ਨੇ। ਅੱਛਾ, ਵਿੱਚ ਜਾਂਦੇ ਸੋ ਵਾਹ ਰਸ਼ ਰੁਸ਼ ਹੁੰਦਾ ਸੀ ਬੜਾ ਆਦਮ ਹੁੰਦਾ ਸੀ। ਤੇ ਉਦੋਂ ਗੋਲਾਂ ਦੀ ਝੰਡੀ ਦਾ ਕਿਵੇਂ ਇਨਾਮ ਹੁੰਦਾ ਸੀ, ਵੀ ਕੀ ਇਨਾਮ ਦਿੰਦੇ ਸਨ? ਬਸ ਉਹ ਕੋਈ ਝੰਡੀ ਥੋੜੀ ਬਹੁਤੀ ਬਾਲਣ ਦੀ ਮੁੜਦੀ ਸੀ। ਕਿੰਨੀ ਕੁ ਝੰਡੀ ਹੁੰਦੀ ਸੀ ਅੰਦਾਜ਼ੇ ਨਾਲ? ਬਸ 100 ਹੀ ਬਸੇ ਬੈਠਾ ਹੋ 100 ਤਾਂ ਬੜਾ ਘਣਾ ਸੀ ਉਦੋਂ। ਹਾਂ, ਤੇ ਉਹ ਜਿਸ ਵੇਲੇ ਢਾਹ ਲੈਂਦਾ ਜਵਾਨ ਤੇ ਉਹ ਮੈਦਾਨ ਦੇ ਵਿੱਚ ਗੇੜਾ ਲਾਉਂਦਾ ਤੇ ਉਹਨੂੰ ਫਿਰ ਲੋਕ ਪੈਸੇ ਦਿੰਦੇ। ਲੋਕ ਪੈਸੇ ਦਿੰਦੇ ਸਨ? ਪੈਸੇ ਦਿੰਦੇ ਸਨ। ਅੱਛਾ, ਉਹ ਪੈਸੇ ਵੀ ਹੁਣ ਸਿੱਖਾਂ ਨੂੰ ਸਿੱਖ ਦਿੰਦੇ ਸਨ ਤੇ ਮੁਸਲਮਾਨਾਂ ਨੂੰ ਮੁਸਲਮਾਨ ਦਿੰਦੇ ਸਨ। ਸਹੀ। ਤੇ ਉਦੋਂ ਆਪਣਾ ਨੰਬਰਦਾਰ ਕੌਣ ਸੀ ਇੱਥੋਂ ਦਾ? ਗੋਮੇ ਖਾਂ ਨੰਬਰਦਾਰ ਸੀ। ਤੇ ਗੋਲਾਂ ਘੜੀਆਂ ਕੌਣ ਕਰਵਾਉਂਦਾ ਸੀ? ਗੋਲਾ ਬਸ ਇਹੀ ਉਹ ਕਰਾਉਂਦਾ ਸੀ ਆਪਣੇ। ਜਿਆਦਾ ਇੱਕ ਸ਼ੌਂਕ ਸੀ, ਸੁਨਾਰਾ ਸੀ, ਉਹਨੂੰ ਸ਼ੌਂਕ ਰਹਿੰਦਾ ਸੀ ਨਾਨੀ ਸਾਹਿਬ ਦਾ। ਸ਼ੇਰ ਸੁਨਾਰਾ ਜ਼ਿਆਦਾ ਗੋਲਾ ਕਰਵਾਉਂਦਾ ਸੀ। ਉਹਨੂੰ ਬੜਾ ਸ਼ੌਂਕ ਰਹਿੰਦਾ ਸੀ, ਪੈਸੇ ਵੀ ਬੜੇ ਜਵਾਨਾਂ ਨੂੰ ਦਿੰਦਾ ਸੀ। ਅੱਛਾ, ਪੈਸੇ ਪੂਸੇ ਵੀ ਵਾਵਾ। ਤੇ ਨਾਨਕ ਸਾਹਿਬ ਦੇ ਜਿਹੜੇ ਕੋਈ ਸਿੱਖ ਰਹਿੰਦੇ ਨੇ ਉਹਨਾਂ ਦਾ ਕੋਈ ਨਾਂ ਹੈ ਯਾਦ? ਉਹਨਾਂ ਦਾ ਨਾਮ ਕੋਈ ਨਹੀਂ ਯਾਦ। ਹੋਰ ਕੋਈ ਨਾਨਕ ਸਾਹਿਬ ਦੇ ਹੱਡੀ ਵਾਲੇ ਦੇ, ਜੌੜਕੀ ਦੇ? ਇਹ ਹੱਡੀ ਵਾਲੇ ਦਾ ਦੰਦਾ ਜੋਰਾ ਤੇ ਬਚਿੱਤਰ ਸਿੰਘ, ਇਹ ਨਾਂ ਦੋ ਹੈਗੇ। ਉਹ ਕੀ ਕੰਮਕਾਰ ਕਰਦੇ ਸਨ? ਉਹ ਜ਼ਿਮੀਂਦਾਰ ਹੈ, ਵੱਡੇ ਜ਼ਿਮੀਂਦਾਰ ਹੈ। ਜਵਾਰਾ ਸਿੰਘ ਹੱਡੀ ਵਾਲੇ ਪਿੰਡ ਦੇ ਵਿੱਚ ਸਨ। ਹਾਂ। ਇਹਨਾਂ ਦੇ ਘਰ-ਘੁਰ ਕਿਵੇਂ ਹੁੰਦੇ ਸਨ ਸਿੱਖਾਂ ਦੇ ਇੱਥੇ? ਪੱਕੇ ਘਰ ਹੈ, ਪੁਰਾਣੇ ਹੱਡੀ ਵਾਲੇ ਦਾ ਪੱਕਾ ਘਰ ਉਹਨਾਂ ਦੀ ਆਈ। ਇਹਨਾਂ ਦੇ ਘਰ ਮੇਰੇ ਖਿਆਲ ਜਿੱਥੇ ਵੀ ਸਨ ਪੱਕੇ ਸਨ, ਰੱਜੇ ਹੋਏ ਸਨ। ਬਸ ਇਹ ਕੁਦਰਤ ਦੇ ਮਾਲਿਕ। ਤੇ ਇਹਨਾਂ ਕੋਲੇ ਵਿਆਹਾਂ ਸ਼ਾਦੀਆਂ ਤੇ ਸੁਣਿਆ ਇਹ ਸੋਨਾ ਬੜਾ ਪਾਉਂਦੇ ਸਨ ਔਰਤਾਂ ਨੂੰ। ਪਾਉਂਦੇ ਨੇ, ਕਿਉਂ ਨਹੀਂ ਪਾਉਂਦੇ ਜਦੋਂ ਇੱਥੇ ਹੁੰਦੇ ਸਨ? ਤੇ ਹੋਰ ਇਹਨਾਂ ਦੀਆਂ ਮਠਿਆਈਆਂ ਆ ਕੇ ਬੜੀਆਂ ਕਰਦੇ ਸਨ ਵਿਆਹਾਂ ਤੇ। ਬੜੀਆਂ ਮਠਿਆਈਆਂ ਚੱਲਦੀਆਂ ਸਨ, ਬੜੀਆਂ। ਕਿਰਾੜ ਆਇਆ ਸੀ ਉਦੋਂ ਪਿੱਛੇ ਆਪਣੇ ਹੋਣੀ ਤੇ ਤੁਸੀਂ ਵੇਖਿਆ ਨਹੀਂ ਹੋਣਾ, ਕਦੇ ਵੇਖਿਆ ਸੀ। ਕੋਈ ਰੋਲਾ ਰਾਲਾ ਇੱਧਰ ਆਇਆ ਤੇ ਮੁਸਲਮਾਨ ਹੋ ਗਿਆ, ਇੱਥੇ ਫਿਰ ਰਿਹਾ ਮਰਿਆ ਵੀ ਇੱਥੇ। ਉਹ ਫਿਰ ਰਸੋਈਆਂ ਜਾਂਦੇ ਉਹਨੇ ਦੁਕਾਨ ਪੁਰਾਣੀ, ਬੜੀ ਮਠਿਆਈ ਬਣਾਉਂਦਾ ਸੀ, ਕਿਰਾੜ ਸੀ। ਇਹ ਆਂਦੇ ਨੇ ਵੀ ਜਦੋਂ ਵਿਆਹ ਸ਼ਾਦੀ ਵਿੜਦੇ ਸਨ ਉਦੋਂ ਵੀ ਦੇਸੀ ਘਿਓ ਦੀਆਂ ਬੜੀਆਂ ਮਠਿਆਈਆਂ ਬਣਾਉਂਦੇ ਸਨ ਤੇ ਬੜੀ ਮਠਿਆਈ ਵਿਆਹਾਂ ਤੇ ਚਲਾਉਂਦੇ ਸਨ। ਇਹ ਗੱਲ ਇਵੇਂ ਹੀ ਹੈ? ਚੱਲਦੀ ਐਵੇਂ ਦੇਸੀ ਘਿਓ ਸੀ, ਡਾਲਡਾ ਕਦੋਂ ਕਿੱਥੇ ਹੈਗਾ ਸੀ? ਤੁਹਾਨੂੰ ਵੀ ਦਿੰਦੇ ਸਨ ਮਠਿਆਈਆਂ? ਬਿਲਕੁਲ ਦੇਸੀ ਘਿਓ ਦੀਆਂ ਮਠਿਆਈਆਂ ਖੁਸ਼ਬੂਆਂ ਆਉਂਦੀਆਂ ਰਹੀਆਂ। ਅੱਛਾ। ਇਹ ਜਿਹੜਾ ਮੁਹੰਮਦ ਦੀ ਇਹਨਾਂ ਦਾ ਨਾਮ ਮੁਹੰਮਦ ਕਾਲੂ ਰਾਮ ਤੇ ਨਾ ਇੱਥੇ ਹੁਣ ਮੁਹੰਮਦ ਦੀ ਰੱਖਿਆ ਸੀ। ਜਿਹੜਾ ਇੱਧਰ ਆਦ ਮੁਸਲਮਾਨ ਹੋਇਆ ਉਹ ਆਇਆ ਕਿੱਥੋਂ ਸੀ ਉਧਰੋਂ? ਉਹ ਤੇ ਬਸ ਕੋਈ ਰੁਸਕੇ ਸੇ ਰੋਣੇ ਜਾਏ, ਖਰਿਆਂ ਨੇ ਕਤਲ ਕੀਤਾ ਸੀ। ਇੰਡੀਆ ਮਨੂਰਾ ਆ ਗਿਆ? ਉਹ ਆ ਗਿਆ। ਉਹਨੇ ਆਖਿਆ ਇੱਥੇ ਮੁਸਲਮਾਨ ਹੋਣਾ, ਇੱਥੇ ਲੈ ਗਏ ਮਿਰਜੇਗੀ ਉੱਥੇ। ਉਹਦਾ ਨਾਮ ਉਧਰ ਕਾਲੂ ਰਾਮ ਸੀ। ਇੱਧਰ ਆ ਗਿਆ, ਇੰਡੀਆ ਮਨੂ ਆਇਆ। ਇਹ ਨਹੀਂ ਪਤਾ ਵੀ ਇੰਡੀਆ ਦੇ ਕਿਹੜੇ ਪਿੰਡੋਂ ਆਇਆ, ਇਹ ਨਹੀਂ ਪਤਾ। ਇੱਥੇ ਆ ਗਿਆ, ਉਹਨਾਂ ਦਾ ਨਾਮ ਮੁਹੰਮਦ ਦੀ ਰੱਖ ਦਿੱਤਾ। ਅੱਛਾ। ਉਹ ਫਿਰ ਤਸੋਈਆ ਉਹਨੇ ਦੁਕਾਨ ਪਾ ਲਈ, ਕਿਰਾੜ ਸੀ। ਘਰ ਉਹਦਾ ਕਿੱਥੇ ਸੀ? ਘਰੋਂ ਤਾਇਰੋ ਮੇਰੇ ਕੋਲ ਰਹਿੰਦਾ ਸੀ। ਮੇਰੇ ਤਾਇਰ ਰਹਿੰਦਾ ਇੱਥੇ ਸੀ ਲਿਸ਼ਾਰੀਏ ਤੇ ਦੁਕਾਨ ਉਹਨੇ ਨਾਲ ਵਾਲੇ ਪਿੰਡ ਪਸੋਈਏ ਪਾ ਲਈ। ਅੱਛਾ। ਤੇ ਦੇਸੀ ਘਿਓ ਦੀ ਮਠਿਆਈ ਬਣਾਉਣੀ, ਸ਼ਾਮ ਨੂੰ ਆਂਦਾ ਕਿਲੋ ਸਾਡੇ ਕੋਲ ਜਲੇਬੀ ਲੈ ਆਂਦਾ ਤੁਹਾਡੇ ਜੋਗੀ। ਕਸ਼ਮੀਰੀਆਂ ਆਂਦੀਆਂ 3 ਰੁਪਏ ਕਿਲੋ ਦਿੰਦਾ ਉਹਦੇ। ਅੱਛਾ, 3 ਰੁਪਏ ਕਿਲੋ ਸੀ ਉਦੋਂ ਜਲੇਬੀ? ਹਾਂ ਜੀ। ਅੱਛਾ। ਤੇ ਉਹਦੇ ਕੋ ਬਾਲ ਬੂਲ ਵੀ ਆਈ ਇਕੱਲੇ? ਨਹੀਂ, ਉਹ ਇੱਥੇ ਇਕੱਲਾ ਹੀ ਔਲਾਦ ਨੂੰ ਛੱਡ ਆਇਆ, ਇੱਥੇ ਫਿਰ ਕੋਈ ਨਹੀਂ ਹੈ। ਇੱਥੇ ਫਿਰ ਕਿੰਨਾ ਅਰਸਾ ਰਿਹਾ? ਬਸ ਕੋਈ 5-4 ਸਾਲ ਰਿਹਾ, ਇੱਥੇ ਫਿਰ ਫੌਤ ਹੋ ਗਿਆ ਸੀ। 4-5 ਸਾਲਾਂ ਬਾਅਦ ਫੌਤ ਹੋ ਗਿਆ। ਫਿਰ ਉਹ ਦਫਨਾਇਆ ਕਿੱਥੇ? ਇੱਥੇ ਮੇਰੇ ਨੇ ਕਬਰਦਾਰ ਇਸੇ ਕਬਰਸਤਾਨ 'ਚ, ਲਿਸ਼ਾਰੀਆਂ ਦੇ ਕਬਰਸਤਾਨ 'ਚ। ਰਾਮ ਸਿੰਘ ਸੀ, ਇੱਧਰ ਆ ਕੇ ਉਹਨੇ ਆਪਣਾ ਨਾਮ ਮੁਹੰਮਦੀਨ ਰੱਖ ਲਿਆ। ਇਹ ਜਦੋਂ ਸਿੱਖ ਤੇ ਜਾ ਰਹੇ ਸਨ ਤੇ ਵਕਤੀ ਮਕਾਮੀ ਲੋਕਾਂ ਨੂੰ ਦੁੱਖ ਤਾਂ ਹੁੰਦਾ ਹੋਣਾ ਜਿਨ੍ਹਾਂ ਦਾ ਉਹਨਾਂ ਨਾਲ ਤਲਕ ਸੀ? ਲਾਵੇ ਦੁੱਖ ਹੁੰਦਾ, ਕੋਈ ਮਾਲ ਜਾਤ ਰਹਿ ਗਏ, ਕੋਈ ਕਿਸੇ ਤਰ੍ਹਾਂ ਜ਼ੇਵਰ ਰਹਿ ਗਏ, ਕੋਈ ਜ਼ਮੀਨਾਂ ਸਾਰੀਆਂ ਇੱਥੇ ਰਹਿ ਗਈਆਂ। ਸਾਰੇ ਕੋਲ ਛੱਡ ਦੇ ਟੁਰ ਗਿਆ, ਪੂਰਾ ਘਰ ਤਾਂ ਨਹੀਂ ਲੈ ਗਏ। ਬਸ ਜਿਹੜਾ ਚੱਕਿਆ ਗਿਆ ਸਮਾਨ ਉਹ ਲੈ ਗਏ, ਬਾਕੀ ਤਾਂ ਇੱਥੇ ਛੱਡ ਗਏ। ਉਹ ਮਾਝੀ ਵਿਰਾਮ ਕਾ ਉਧਰ ਇੰਡੀਆ ਦਾ ਸੀ, ਉਧਰ ਚਲਾਉਂਦਾ ਸੀ, ਆਹ ਮੁਸਲਮਾਨ ਹੈ। ਤੇ ਰਾਤ ਨੂੰ ਲੋਕਾਂ ਨੂੰ ਪਤਾ ਲੱਗਦਾ ਉੱਥੇ ਪਾਈਪ ਲੱਗਾ ਸੀ, ਪਾਈਪ 'ਚ ਪੈਸੇ ਛੱਡਦਾ। ਮਾਝੀ ਕੱਟਿਆ ਨਾਲ ਪੈਸੇ ਸੱਟੀ ਜਾਂਦਾ। ਕੀ ਆਦੇ? ਗੱਟਿਆ ਨਾਲ ਮਾਝੀ ਪੈਸੇ ਸੱਟੀ ਜਾਂਦਾ। ਚਵਾਰੇ ਤੇ ਚੜ੍ਹਦੇ ਨਾ, ਕੱਲਾ ਥੱਲੇ ਸੀ, ਪਾਈਪ 'ਚ ਉੱਤੋਂ ਪੈਸੇ ਪਾਉਂਦਾ ਸੀ। ਚਾਂਦੀ ਰੁਪਈਏ। ਚਾਂਦੀ ਦੇ ਰੁਪਈਏ? ਕੀ ਨਾਮ ਸੀ ਉਹਦਾ? ਮਾਝੀ ਵਿਰਾਮ ਕਾ। ਮਾਝੀ ਵਿਰਾਮ ਕੋ ਕੌਣ ਸੀ? ਮੁਸਲਮਾਨ ਸੀ? ਮੁਸਲਮਾਨ ਹੀ ਆ। ਅੱਛਾ, ਉਹ ਪੈਸੇ ਵਿੱਚ ਪਾਉਂਦਾ ਸੀ? ਵਿੱਚ ਪਾਉਂਦਾ ਸੀ। ਤੇ ਜਦੋਂ ਵੰਡ ਹੋਈ ਤੇ ਫਿਰ ਉਹਦੇ ਪੈਸੇ ਕਿੱਧਰ ਗਏ? ਪਤਾ ਨਹੀਂ, ਕਿੱਥੇ ਥੱਲੇ ਆ ਗਏ, ਉੱਤੋਂ ਪਾ ਦਿੰਦਾ। ਨਹੀਂ, ਉਹ ਵੰਡ ਤੋਂ ਬਾਅਦ ਕਿੱਧਰ ਗਿਆ? ਪਾਕਿਸਤਾਨ 'ਚ ਰਹਿ ਗਿਆ ਕਿ ਕਿਧਰੇ ਹੋਰ ਚਲਾ ਗਿਆ? ਇਹ ਨਹੀਂ ਪਤਾ ਕਿੱਥੇ ਆਇਆ ਕਿੱਥੇ ਨਹੀਂ ਆਇਆ।
ਯਾਨੀ ਪੈਸੇ ਹੁੰਦੇ ਜੋੜਨ ਦਾ ਤਰੀਕਾਕਾਰ ਆ ਪਾਇਪ ਤੂੰ ਪੈਸੇ ਥੱਲੇ ਬਸ ਸੱਟਦਾ। ਉਦੋਂ ਚਾਂਦੀ ਦੇ ਰੁਪਈਏ ਸਨ ਖੜੇ। ਚਾਂਦੀ ਦੇ ਰੁਪਈਏ ਸਨ ਚਾਂਦੀ ਜ਼ਿਆਦਾ। ਹੂੰ। ਅੱਛਾ ਅੱਛਾ। ਤੇ ਜ਼ਿਆਦਾ ਚਾਂਦੀ ਦੇ ਸਿੱਕੇ ਹੁਣ ਵੀ ਉੱਤੇ ਸ਼ਾਹਜਹਾਨ ਲਿਖਿਆ ਹੁੰਦਾ ਤੇ ਆਪ ਸਾਡੇ ਨਾਲ ਵਾਲੇ ਟਿੱਬੇ ਤੋਂ ਵੀ ਉਹ ਚਾਂਦੀ ਦੇ ਸਿੱਕੇ ਬੜੇ, ਇੱਕ ਵਾਰੀ ਮੈਨੂੰ ਵੀ ਉਹ ਲੱਭ ਗਿਆ ਸੀ, ਤੋਲੇ ਕੁ ਦਾ ਸਿੱਕਾ ਹੁੰਦਾ ਸੀ। ਇਹ ਫਿਰ ਉਹ ਤੋਲੇ ਦਾ ਰੁਪਈਆ ਤੋਲੇ ਦਾ ਹੀ ਹੁੰਦਾ ਹੈ। ਚਾਂਦੀ ਸਸਤੀ ਸੀ ਨਾ ਤੇ ਉਹ ਰੁਪਈਏ ਗਵਰਨਮੈਂਟ ਇਹਦੇ ਬਣਾ ਦੀ ਗਈ। ਤੇ ਸੋਨਾ ਤੇ ਚਾਂਦੀ ਇਹਨਾਂ ਕੋਲੇ ਬੜੀ ਸੀ ਸਿੱਖਾਂ ਕੋਲੇ। ਬੜੀ ਬੜੀ ਐਵੇਂ ਬੜੇ ਰੱਜੇ ਹੋਏ ਸਨ। ਹਾਂ। ਤੇ ਤੁਹਾਨੂੰ ਵੀ ਕੋਈ ਇਮਦਾਦ ਕਰ ਦਿੰਦੇ ਸਨ, ਜਾਂ ਮਤਲਬ ਕੋਈ ਮੁਸਲਮਾਨ ਉਹਨਾਂ ਕੋਲ ਚਲਾ ਗਿਆ ਵੀ ਸਾਨੂੰ ਕੋਈ ਲੋੜ ਹੈ ਪੈਸਿਆਂ ਦੀ ਜਾਂ ਕਿਸੇ ਮਾਲ ਦੀ ਜਾਂ ਕੋਈ ਜਿਨਸ ਦੀ, ਕਣਕ ਦੀ? ਲੈ ਆਉਂਦੇ ਆ ਜੀ, ਲੈ ਆਉਂਦੇ ਆ, ਮਾਲ ਲੈ ਆਉਂਦੇ ਆ, ਜਿਹੜੀ ਸ਼ੇ ਜਿਨਸ ਦੇ ਦਾਣੇ ਲੈ ਆਉਂਦੇ ਆ। ਉਹ ਫਿਰ ਇਸੇ ਤਰ੍ਹਾਂ ਵਰਤਾਵਾ ਚੱਲਦਾ ਪਿਆ ਜਿਵੇਂ ਆਪਣਾ ਹੁਣ ਚੱਲਦਾ, ਵੇਵੇਂ ਚੱਲਦਾ ਸੀ। ਇਹ ਲੋਕਾਂ ਨੂੰ ਪਤਾ ਨਹੀਂ ਵੀ ਸਾਡਾ ਵਕਤ ਆ ਜਾਣਾ, ਆ ਵਕਤ ਆ ਜਾਣਾ, ਯਾਨੀ ਰਲ ਕੇ ਸਾਂਝ ਪਾਈ ਸੀ, ਰਹਿੰਦੇ ਸਨ। ਨਾਲ ਤਾਂ ਚੱਲਦਾ ਸੀ। ਅੱਛਾ ਅੱਛਾ। ਹਾਂ। ਕੋਈ ਹੋਰ ਗੱਲ ਯਾਦ ਹੋਵੇ ਹੁਣ ਤੇ ਤੁਹਾਨੂੰ ਇੰਡੀਆ 'ਚ ਵੀ ਲੋਕ ਵੇਖ ਰਹੇ ਨੇ ਇਸ ਟਾਈਮ, ਕੋਈ ਹੋਰ ਗੱਲ ਚੇਤੇ ਹੋਵੇ ਕਿਸੇ ਸਿੱਖ ਦੀ, ਕੋਈ ਖਾਸ ਵਾਕਿਆ, ਕੋਈ ਲਤੀਫਾ ਹੁੰਦਾ ਹੈ, ਕੋਈ ਹੱਸਣ ਖੇਡਣ ਵਾਲੀ ਗੱਲ ਹੁੰਦੀ ਹੈ ਤਾਂ ਉਹ ਵੀ ਦੱਸਦੇ ਜਾਓ। ਕੋਈ ਗੱਲ ਯਾਦ ਹੋਵੇ ਖਾਸ ਵਾਕਿਆ। ਮੈਨੂੰ ਚੇਤਾ ਨਹੀਂ ਆ ਜਦੋਂ ਵੀ ਸਰਵਰ ਬੋਤਲਾ ਜਿਹੜਾ ਨਹੀਂ ਸੀ ਉਧਰ, ਜਦੋਂ ਇਹ ਰੌਲਾ ਪਿਆ ਹੈ ਨਾ, ਫਿਰ 5-6 ਹਜ਼ਾਰ ਦਾ ਗਾਫਲਾ ਲੈ ਦੇ ਨਿਕਲਿਆ ਤੇ ਸਰਵਰ ਬੋਦਲਾ ਇਧਰ ਉਧਰ ਗਿਆ ਸੀ। ਇਹ ਵੀ ਉਧਰ ਹੀ ਹੋਣਾ ਹੈ। ਅੱਛਾ। ਉਹ ਫਿਰ ਗਾਫਲਾ 5-6 ਹਜ਼ਾਰ ਦਾ ਗਾਫਲਾ ਹੁੰਦਾ ਸੀ, ਪਿੰਡਾਂ ਦੇ ਆਦਮ ਰਲਦੇ ਜਾਂਦੇ ਸਨ। ਫਿਰ ਉਹ ਘੋੜੀ ਵਜਾ ਦੇ ਕਦੇ ਅੱਗੇ ਜਾਵੇ ਕਦੇ ਪਿੱਛੇ ਜਾਵੇ। ਸਰਵਰ ਬੋਦਲਾ, ਹਾਂ, ਉਹਦੇ ਕੋਲ ਬੰਦੂਕ ਹੈਗੀ ਸੀ। ਅੱਛਾ। ਵੀ ਕਿ ਮਗਰੋਂ ਇੰਡੀਆ ਵਾਲੇ ਪੈ ਨਾ ਜਾਣ ਕੋ ਗਾਫਲੇ ਨੂੰ। ਅੱਛਾ। ਉਹ ਗਾਫਲਾ ਇਸ ਤਰ੍ਹਾਂ ਉਹਨੇ ਕੱਢਦੇ ਰਹਿੰਦਾ ਸੀ। ਸਰਵਰ ਬੋਦਲੇ ਨੇ ਉਧਰ ਹਾਂ। 5-6 ਹਜ਼ਾਰ ਬੰਦੇ ਦਾ ਕਾਫਲਾ ਯਾਨੀ ਇਸ ਤਰ੍ਹਾਂ ਲੈ ਹਰ ਕੇ ਪਿੰਡ ਤੋਂ ਬੰਦੇ ਰਲ ਜਾਣੇ ਤੇ ਫਿਰ ਘੋੜੀ ਵਜਾਈ, ਫਿਰ ਤਾਂ ਮਗਰ ਵੀ ਤੇ ਆ ਆਪਣੇ ਜਿਹੜਾ ਮਿੰਚਨਾਬਾਦ ਨਾਗਰ ਮਹੱਲ ਹੈਗਾ ਹੈ, ਹਾਂ। ਇਹਦੇ ਚ ਕਿਹੜਾ ਸਿੱਖ ਹੁੰਦਾ ਸੀ? ਇਹਨੇ ਵਿੱਚ ਨਹੀਂ ਮੈਨੂੰ ਯਾਦ ਹੈ। ਨਾਗਰ ਮਾਲ ਦੀ ਤਾਂ ਗੱਲ ਸੁਣੀ ਹੈ ਨਾ, ਇਹ ਵੀ ਸੀ ਕਰਾੜ ਸੀ, ਪਕੌੜੇ ਵੇਚਦਾ ਸੀ। ਅੱਛਾ। ਤੇ ਉਹਦੇ ਪਿਓ ਦਾ ਨਾਮ ਨਹੀਂ ਮੈਨੂੰ ਯਾਦ। ਉਹ ਫਿਰ ਫੌਜ ਹੋ ਗਿਆ ਤੇ ਇਹ ਫਿਰ ਉਹਨੂੰ ਪੁੱਤਰ ਨੂੰ ਪੈਸੇ ਲੱਭੇ, ਉਹਨੇ ਫਿਰ ਇਹ ਨਾਗਰ ਮਾਲ ਉਹਨੇ ਬਣਾਇਆ ਸੀ। ਅੱਛਾ, ਇਸ ਤਰ੍ਹਾਂ ਯਾਨੀ ਨਾਗਰ ਮਹੱਲ ਬਣਾ। ਹਾਂ। ਸਹੀ। ਵੇਖ ਲਓ ਮਿੱਤਰੋ, ਤੁਸੀਂ ਹੁਣ ਵੇਖਿਆ ਬੱਤੀ ਚੱਕ ਦੇ ਕੀ ਸਿੱਖ ਦਾ ਨਾਮ ਤੁਸੀਂ ਦੱਸਿਆ? ਹਕੀਕ ਸਿੰਘ। ਹਕੀਕ ਸਿੰਘ। ਹਾਂ। ਹਕੀਕ ਸਿੰਘ ਜਾਂ ਹਕੀਕ ਸਿੰਘ ਚੱਕ ਬੱਤੀ ਦੇ ਉਹ ਲੰਬੜ ਸਨ, ਨੰਬਰਦਾਰ ਸਨ। ਜਦੋਂ ਪਾਰਟੀਸ਼ਨ ਹੋਣ ਲੱਗੀ ਤੇ ਉੱਥੋਂ ਨਿਕਲਣ ਲੱਗੇ ਤੇ ਠੰਡਾ ਹੋਕਾ ਲੈ ਕੇ ਉੱਥੇ ਹੀ ਮਰ ਗਏ। ਖੈਰ ਇਹ ਵੰਡ ਜਿਹੜੀ ਸੀ ਇਹਨੇ ਬੜੇ ਪਿਆਰਿਆਂ ਨੂੰ ਪਿਆਰਿਆਂ ਤੋਂ ਦੂਰ ਵੀ ਕੀਤਾ, ਬੜੀਆਂ ਸਾਂਝਾਂ ਵੀ ਮੁੱਕੀਆਂ। ਖੈਰ ਇਹ ਵੇਲੇ ਦੀ ਵੰਡ ਸੀ। ਜੋ ਮੁਨੀਰ ਨਿਆਜ਼ ਸਾਹਿਬ ਕਹਿੰਦੇ ਨੇ ਕਿ ਜੋ ਹੋਇਆ ਇਹ ਹੋਣਾ ਹੀ ਸੀ ਤੇ ਹੋਣੀ ਰੋਕਿਆਂ ਰੁਕਦੀ ਨਹੀਂ। ਜੋ ਹੁੰਦਾ ਹੈ ਬਿਹਤਰ ਹੁੰਦਾ ਹੈ। ਬਹਰਹਾਲ ਇਹ ਹੈ ਕਿ ਅਸੀਂ ਕੋਸ਼ਿਸ਼ ਕਰਨੇ ਕਿ ਰੰਗਲਾ ਪੰਜਾਬ ਦੇ ਵਿਹੜੇ 'ਚ ਇਹੋ ਜਿਹੇ ਫੁੱਲ ਸਜਾਈਏ ਜਿਹੜੇ ਸਾਨੂੰ ਹਿੰਦੁਸਤਾਨ ਦੀ ਵੰਡ ਤੋਂ ਪਹਿਲੇ ਦੀਆਂ ਯਾਦਾਂ ਤਾਜ਼ਾ ਕਰਨ ਤੇ ਉਸ ਤੋਂ ਪਹਿਲੇ ਦੀਆਂ ਰੂਹਾਂ ਲੈ ਕੇ ਤੁਹਾਡੀ ਖਿਦਮਤ 'ਚ ਹਾਜ਼ਰ ਹੁੰਦੇ ਆ ਤੇ ਹਾਜ਼ਰ ਹੁੰਦੇ ਰਵਾਂਗੇ ਜੀ। ਹੁਣ ਆਪਣੇ ਮਿੱਤਰ ਜ਼ਹੀਰ ਲਸ਼ਾਰੀ ਨੂੰ ਇਜਾਜ਼ਤ ਦਿਓ। ਤੁਹਾਡੀ ਖਿਦਮਤ 'ਚ ਨਵੀਂ ਸਟੋਰੀ ਲੈ ਕੇ ਫਿਰ ਹਾਜ਼ਰ ਹੋਵਾਂਗੇ। ਤਦ ਤੱਕ ਤੁਹਾਡਾ ਸਾਡਾ ਰੱਬ ਰਾਖਾ।